CCD ਜਦੋਂ ਦੀ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੀਕਰ ਪਹਿਲੀ ਵਾਰੀ ਇੰਜ ਹੋਇਆ ਕਿ ਵੇਖਿਆ ਗਿਆ ਕਿ CCD ਤਰਲਿਆਂ ਤੇ ਮਿੰਨਤਾਂ ਦੇ ਉਤਰ ਆਈ ਹੈ। ਅਸਲ ਮੁਲਜ਼ਮ CCD ਦੀਆਂ ਅੱਖਾਂ ਵਿੱਚ ਧੂੜ ਪਾ ਕੇ ਨਸਣ ਵਿੱਚ ਕਾਮਯਾਬ ਹੋ ਗਿਆ। ਮੁਲਜ਼ਮ ਛੱਤ ਤੇ ਖਲੋ ਕੇ ਕਲਾਸ਼ਨਕੋਫ ਸਿੱਧੀ ਕਰਕੇ ਇਹ ਕਹਿੰਦਾ ਹੈ ਪੁਲਿਸ ਵਾਲਿਆਂ ਨੂੰ ਸਾਹਮਣੇ ਆਓ, ਮੈਂ ਤੁਹਾਨੂੰ ਗੋਲੀਆਂ ਨਾਲ ਭੁੰਨ ਦੇਣਾ। ਫੜਿਆ ਗਿਆ ਮੁਲਜ਼ਮ ਸ਼ਬੀਰ ਡੋਗਾ ਹੁਣ ਕਿਹੜੇ ਹਾਲ ਵਿੱਚ। अस्सलाम वालेकुम नाज़रीन, बुलेखा TV ਦੇ ਨਾਲ ਮੈਂ ਆਜ਼ਮ ਤੌਕੀਰ। नाज़रीन, ਜਦੋਂ ਦਾ क्राइम कंट्रोल डिपार्टमेंट यानी CCD ਬਣਿਆ ਜਰਾਇਮ ਪੇਸ਼ਾ ਅਨਾਸਰ ਦੀ ਜਾਨ ਤੇ ਬਣੀ ਹੋਈ ਹੈ। ਮਾੜੇ ਮੋਟੇ ਬਦਮਾਸ਼, ਨਿੱਕੇ ਮੋਟੇ ਵਿੰਗੇ ਜਰਾਇਮ ਪੇਸ਼ਾ ਜਰਾਇਮ ਤੋਂ ਤਾਇਬ ਹੋ ਗਏ ਨੇ। ਨਿੱਕੇ ਮੋਟੇ ਮਨਸ਼ਿਆਤ ਫਰੋਸ਼ ਜਿਹੜੇ ਨੇ ਉਹ ਕੁਰਾਨ ਤੇ ਹਲਫ ਦੇ ਕੇ ਮਸੀਤਾਂ 'ਚ ਵੜ ਕੇ ਤੇ ਤੌਬਾ ਕਰ ਗਏ ਨੇ। ਇਹ ਇੱਕ ਬੜੀ ਵੱਡੀ ਗੱਲ ਹੈ ਔਰ ਮੈਂ ਸਮਝਣਾ ਵਾਂ ਕਿ ਪਾਕਿਸਤਾਨ ਦੀ ਹਿਸਟਰੀ 'ਚ ਪਹਿਲੀ ਵਾਰੀ ਇੰਜ ਹੋਇਆ ਹੈ ਕਿ ਮੁਲਜ਼ਮਾਂ ਇੰਜ ਹਲਫ ਤੇ ਹੱਥ ਰੱਖ ਕੇ ਹਲਫ ਦੇ ਕੇ ਤੇ ਆਪਣੇ ਆਪ ਨੂੰ ਜਰਾਇਮ ਤੋਂ ਅਲੱਗਾ ਕਰ ਲਿਆ ਵੇ। CCD ਹੁਣ ਤੀਕਰ ਕਈ ਕਾਮਯਾਬੀਆਂ ਸਮੇਟੀਆਂ ਨੇ। CCD ਨੇ ਕਈ ਰਿਕਾਰਡ ਯਾਫਤਾ ਮੁਲਜ਼ਮ ਜਿਹੜੇ ਨੇ ਉਹ ਵਾਸਲ ਜਹਨਮ ਕੀਤੇ ਨੇ, ਕਈਆਂ ਨੂੰ ਜੇਲੋਂ ਕੱਢ ਕੇ ਮਾਰਿਆ ਗਿਆ ਹੈਗਾ। ਖਾਸ ਕਰਕੇ ਜ਼ਿਆਦਤੀ ਦੇ ਮੁਲਜ਼ਮਾਂ ਨੂੰ ਬੜੇ ਅੱਛੇ ਤਰੀਕੇ ਨਾਲ ਜਹਨਮ ਵੱਲ ਤੋਰਿਆ ਜਾ ਰਿਹਾ ਕਿ ਜਿਹੜਾ ਕਿ ਮੈਂ ਸਮਝਣਾ ਵਾਂ ਕਿ ਉਹ ਮੁਲਜ਼ਮ ਜਿਹੜੇ ਜ਼ਿਆਦਤੀ ਦੇ ਮੁਲਜ਼ਮ ਨੇ, ਖਾਸ ਕਰਕੇ ਬੱਚਿਆਂ ਨਾਲ ਉਹ ਕਿਸੇ ਮਾਫੀ ਦੇ ਕਾਬਲ ਵੀ ਨਹੀਂ ਹਨ। ਸੋ ਇਹ ਉਹਨਾਂ ਦਾ ਇਕਦਾਮ ਜਿਹੜਾ CCD ਦਾ ਇਹ ਵੀ ਬੜਾ ਸਲਾਹਣਯੋਗ ਹੈ। ਉਹ ਕਹਿੰਦੇ ਨਾ ਜੀ ਕਿ ਅੱਛਾ ਕੁਝ ਲੋਕਾਂ ਨੂੰ ਇਸ ਗੱਲ ਨਾਲ ਇਖਤਲਾਫ ਹੈ ਕਿ CCD ਮਾਵਰਾਏ ਅਦਾਲਤ ਕਤਲ ਕਰ ਰਹੀ ਹੈ, ਮੁਕੱਦਮਾ ਦਰਜ ਕਰੇ, ਅਦਾਲਤੇ ਭੇਜੇ, ਉਹਨਾਂ ਨੂੰ ਸਜ਼ਾ ਹੋਵੇ। ਤੇ ਪਹਿਲੇ ਵੀ ਸਾਰਾ ਕੁਝ ਹੋ ਰਿਹਾ ਸੀ, ਲੇਕਿਨ ਗੱਲ ਇਹ ਵੇ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਇਹ ਸਾਡਾ ਮੁਆਸ਼ਰਾ ਇੰਜ ਦਾ ਨਹੀਂ ਹੈ ਕਿ ਇਹਨਾਂ ਨੂੰ ਫੜੋ, ਤਫਤੀਸ਼ ਕਰੋ, ਮੁਕੱਦਮਾ ਦਰਜ ਹੋਵੇ, ਉਸ ਤੋਂ ਬਾਅਦ ਇਹਨਾਂ ਨੂੰ ਅਦਾਲਤੇ ਲੈ ਪੇਸ਼ ਕਰੋ, ਉੱਥੋਂ ਇਹਨਾਂ ਨੂੰ ਕੋਈ ਸਜ਼ਾਵਾਂ ਹੋਣ। ਇਹ ਇੰਜ ਦੇ ਨਹੀਂ। ਜਿਹੜੇ ਇੰਜ ਦੇ ਵਿਗੜੇ ਲੋਕ ਹੁੰਦੇ ਨੇ ਉਹਨਾਂ ਦਾ ਇਹੋ ਹੀ ਹਾਲ ਹੁੰਦਾ ਵੇ। ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ CCD ਨੇ ਗੁਜਰਾਤ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ, ਬੜਾ ਮਸ਼ਹੂਰ ਹੋਇਆ ਫੈਸਲ ਹੰਜ ਨਾਲ। ਉਹ ਮੁਕਾਬਲਾ ਇੰਡੀਆ ਤੱਕ ਹੋਰ ਦੀਗਰ ਮੁਲਕਾਂ ਦੇ ਵਿੱਚ ਵੀ ਬੜਾ ਮਸ਼ਹੂਰ ਹੈ। ਉਹਦੀਆਂ 2-3 ਵਜੂਹਾਤ ਸਨ। ਇੱਕ ਤਾਂ ਵਜ੍ਹਾ ਇਹ ਸੀ ਕਿ ਉਹ ਮੁਕਾਬਲਾ ਤਕਰੀਬਨ 17 ਘੰਟੇ ਤੱਕ ਚੱਲਦਾ ਰਿਹਾ, ਦੋਵਾਂ ਪਾਸਿਓਂ ਗੋਲੀ ਵੱਜਦੀ ਰਹੀ। ਤੇ ਦੂਜੀ ਇਹਦੀ ਗੱਲ ਇਹ ਸੀ ਕਿ ਫੈਸਲ ਹੰਜ ਬਜਾਏ ਗ੍ਰਿਫਤਾਰੀ ਦੇਣ ਦੇ ਮੁਸਲਸਲ ਪੁਲਿਸ ਨੂੰ ਲਲਕਾਰੇ ਮਾਰਦਾ ਰਿਹਾ, ਕਦੀ ਨਾਰੇ ਮਾਰਦਾ, ਕਦੀ ਪੁਲਿਸ ਨੂੰ ਲਲਕਾਰਦਾ, ਔਰ ਉਹ ਲਾਈਵ ਵਿਖਾਇਆ ਜਾਂਦਾ ਰਿਹਾ, ਨਾਲ ਵੀਡੀਓਜ਼ ਵਗੈਰਾ ਜਿਹੜੀਆਂ ਨੇ ਉਹ ਵੀ ਬਣਦੀਆਂ ਰਹੀਆਂ। ਤੋਂ 17 ਘੰਟੇ ਇਹ ਜਿਹੜਾ ਹੈ ਨਾ ਪੁਲਿਸ ਮੁਕਾਬਲਾ ਚੱਲਦਾ ਰਿਹਾ। ਉਹਦਾ ਜਿਹੜਾ ਡੇਰਾ ਵੇ ਫੈਸਲ ਹੰਜ ਦਾ, ਉਹ ਇਹ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋ ਕਿ ਉਹਦੇ ਉੱਤੇ ਇੰਨੇ ਕੁ ਗੋਲੀਆਂ ਦੇ ਨਿਸ਼ਾਨ ਨੇ। ਉਹਦੇ ਤੋਂ ਪਤਾ ਲੱਗਦਾ ਹੈ ਕਿ ਇੱਥੇ 17 ਘੰਟੇ ਕੀ ਕੁਝ ਹੋਇਆ। ਡੇਰਾ ਜਿਹੜਾ ਮੁਕੰਮਲ ਤੌਰ 'ਤੇ ਖੰਡਰ ਬਣ ਚੁੱਕਿਆ ਵੇ। ਉਹ ਇਮਾਰਤ ਜਿਹੜੀ ਉਹ ਇੰਝ ਲੱਗਦਾ ਜਿਵੇਂ ਮੌਜੂ ਧੜੂ ਦੇ ਕੋਈ ਆਸਾਰ ਨੇ। ਖੈਰ, ਗੁਜਰਾਤ ਜਿਹੜਾ ਵੇ ਬਦਮਾਸ਼ਾਂ ਦੇ ਹਵਾਲੇ ਨਾਲ ਹਮੇਸ਼ਾ ਤੋਂ ਹੀ ਬੜਾ ਮਸ਼ਹੂਰ ਰਿਹਾ ਵੇ। ਖਾਸ ਕਰਕੇ 90 ਦੀ ਦਹਾਈ ਤੋਂ ਲੈ ਕੇ 2000 ਤੱਕ ਜਿਹੜਾ ਇਹ ਸਮਾਂ ਗੁਜ਼ਰਿਆ ਵੇ, ਇਹਦੇ ਵਿੱਚ ਜਲਾਲਪੁਰ ਜੱਟਾਂ ਦਾ ਜਿਹੜਾ ਇਲਾਕਾ ਵੇ, ਚੂੰਕਿ ਉਹ ਦਰਿਆਈ ਇਲਾਕਾ ਵੇ, ਇਹ ਬੜਾ ਮਸ਼ਹੂਰ ਸੀ ਬਦਮਾਸ਼ਾਂ ਦੇ ਹਵਾਲੇ ਨਾਲ, ਡਾਕੂਆਂ ਦੇ ਹਵਾਲੇ ਨਾਲ। ਹੁੰਦਾ ਇਹ ਸੀ ਜਨਾਬੇ ਲਈ ਉਸ ਸਮੇਂ ਕਿ ਦਿਨ ਦਿਹਾੜੇ ਡਾਕੂ ਪਿੰਡਾਂ ਦੇ ਵਿੱਚ ਆ ਕੇ ਵੜਦੇ ਔਰ ਦਿਨ ਦਿਹਾੜੇ ਲੁੱਟ ਮਾਰ ਕਰਕੇ ਟੁਰ ਜਾਂਦੇ, ਆਪਣਾ ਨਾਂ ਵੀ ਨਾਲ ਦੱਸ ਕੇ ਚਲੇ ਜਾਂਦੇ, ਲੇਕਿਨ ਉਹਨਾਂ ਦੇ ਖਿਲਾਫ ਕਦੀ ਅੱਜ ਤੱਕ ਕਿਸੇ ਨੇ ਮੁਕੱਦਮਾ ਵੀ ਦਰਜ ਨਹੀਂ ਸੀ ਕਰਵਾਇਆ। ਉਹਦੀ ਵਜ੍ਹਾ ਇਹ ਸੀ, ਮੁਕੱਦਮਾ ਦਰਜ ਕਰਾਉਣ ਦਾ ਮਤਲਬ ਇਹ ਸੀ ਕਿ ਅਗਲੀ ਰਾਤ ਉਹਨਾਂ ਨੂੰ ਵੈਸੇ ਹੀ ਟਪਾ ਦਿੱਤਾ ਜਾਣਾ ਵੇ। ਇਸ ਵਾਸਤੇ ਉਸ ਇਲਾਕੇ ਦੇ ਵਿੱਚ ਜਰਾਇਮ ਜਿਹੜਾ ਹੈਗਾ ਉਹ ਪਨਪਦਾ ਰਿਹਾ ਔਰ ਜਲਾਲਪੁਰ ਜੱਟਾਂ ਦਾ ਇਲਾਕਾ ਜਰਾਇਮ ਪੇਸ਼ਾ ਅਨਾਸਰ ਲਈ ਹਮੇਸ਼ਾ ਜੰਨਤ ਸਾਬਤ ਹੋਇਆ ਵੇ। ਅੱਛਾ, ਇੱਕ ਤਾਂ ਇਹ ਵੇ ਕਿ ਗੁਜਰਾਤ ਜ਼ਿਲ੍ਮ ਇਸ ਏਰੀਏ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੈਰੂਨੇ ਮੁਲਕ ਵਸਦੇ ਹੈਗੇ ਨੇ, ਪੈਸੇ ਕਮਾਉਂਦੇ ਨੇ। ਜਿਹੜੇ ਉਹਨਾਂ ਦੇ ਵਿਚਾਰੇ ਘਰ ਦੇ ਪਿੱਛੇ ਇੱਥੇ ਰਹਿ ਜਾਂਦੇ ਨੇ, ਉਹਨਾਂ ਦੀ ਜਾਨ ਤੇ ਇਹ ਬਣ ਆਉਂਦੀ ਹੈ ਕਿ ਉਹਨਾਂ ਕੋਲੋਂ ਪੱਥਾ ਵਸੂਲਿਆ ਜਾਂਦਾ ਵੇ ਔਰ ਪੱਥਾ ਉਹ ਵਿਚਾਰੇ ਚੁੱਪ ਕਰਕੇ ਦੇ ਦਿੰਦੇ ਨੇ, ਕੋਈ ਥਾਣੇ ਰਿਪੋਰਟ ਨਹੀਂ ਸੀ ਕਰਦਾ। ਇਹ ਸਿਲਸਿਲਾ ਜਿਹੜਾ ਹੈਗਾ ਬੜੇ ਅਰਸੇ ਤੋਂ ਚੱਲਦਾ ਆ ਰਿਹਾ। ਹੁਣ ਅਸੀਂ ਆਉਂਦੇ ਹਾਂ ਜਨਾਬ ਲਈ ਅੱਜ ਦੇ ਤਾਜ਼ਾ ਵਕੂਏ ਹੱਲ, ਜਿਹੜਾ ਹੁਣ ਵਕੂਆ ਹੋਇਆ, ਜਿਹਦੇ ਵਿੱਚ ਪਹਿਲੀ ਵਾਰੀ ਇੱਕ ਇੰਜ ਦਾ ਬੰਦਾ ਮਿਲਿਆ ਵੇ CCD ਨੂੰ, ਜਿਹੜਾ CCD ਨੂੰ ਵੀ ਧਮਕੀਆਂ ਦੇ ਰਿਹਾ। ਸਾਹਮਣੇ ਖਲੋ ਕੇ 4 ਚਫੇਰੇ ਉਹਨੂੰ ਪੁਲਿਸ ਨੇ ਘੇਰਿਆ ਹੈ ਔਰ ਉਹ ਛੱਤ ਦੇ ਉੱਤੇ ਖਲੋ ਕੇ ਪੁਲਿਸ ਨੂੰ ਕਹਿੰਦਾ ਹੈਗਾ ਕਿ ਵਾਪਸ ਚਲੇ ਜਾਓ, ਨਹੀਂ ਤੇ ਮੈਂ ਤੁਹਾਨੂੰ ਗੋਲੀਆਂ ਨਾਲ ਭੁੰਨ ਦੇਣਾ ਮੈਂ। ਔਰ ਪੁਲਿਸ ਜਿਹੜੀ ਹੈ ਉਹ ਬੇਬਸੀ ਦੀ ਤਸਵੀਰ ਬਣੀ ਨਜ਼ਰ ਆਉਂਦੀ ਹੈ। ਅੱਛਾ ਜਨਾਬ ਅਲੀ, ਇਸ ਪਿੰਡ ਦਾ ਨਾਂ ਹੈ ਡੋਗਾ, ਗੁਜਰਾਤ ਦਾ ਇਹ ਪਿੰਡ ਹੈ। ਇੱਥੇ ਦਾ ਇੱਕ ਚੌਧਰੀ ਸ਼ਬੀਰ ਚੀਚੀ ਹੈ, ਜਿਹੜਾ ਪਿੰਡ ਡੋਗਾ ਦੀ ਵਜ੍ਹਾ ਤੋਂ ਉਹਨੂੰ ਸ਼ਬੀਰ ਡੋਗਾ ਵੀ ਕਿਹਾ ਜਾਂਦਾ ਹੈ। ਉਹਦਾ ਇੱਕ ਪੁੱਤਰ ਹੈ ਨਜਮਲ ਹਸਨ, ਉਹ ਕਤਲਾਂ ਦਾ ਇਸ਼ਤਿਹਾਰੀ ਹੈ। ਉਹਦੇ ਬਾਰੇ CCD ਨੂੰ ਇਤਲਾਹ ਮਿਲਦੀ ਹੈ
कि नजमल हसन इश्तिहारी जिहड़ा हैगा वो अपने डेरे ते आए आवे, लिहाजा CCD पूरा एहतमाम करके उन्होंने गिरफ्तार करने लई जाती है। जदों पुलिस उत्थे जाती है तो उन्होंने भी इतला इश्तिहारी भी मिल जाती है कि पुलिस तेनों फड़न लई बिल्कुल पहुँचने वाली है, सिर ते आने वाली है। वो जनाब अली ये काम करता है कि अपना 1 to 5 कढ़दा है, नाल दे इश्तिहारी नूं नाल बिठांदा है जिहदा नाम नदीम दस्सिया गया है, ਉਹਦੇ ਸਮੇਤ ਉੱਥੋਂ ਫਰਾਰ ਹੋਣ 'ਚ ਕਾਮਯਾਬ ਹੋ ਜਾਂਦਾ। ਖੈਰ ਨਾਲ ਹੀ ਫੌਰੀ ਤੌਰ ਤੇ CCD ਪਹੁੰਚ ਜਾਂਦੀ ਹੈ। ਹੁਣ ਸ਼ਬੀਰ ਡੋਗਾ ਜਿਹੜਾ ਹੈਗਾ ਉਹਦਾ ਪਿਓ ਜਿਹੜਾ ਉਹ ਕੀ ਕਰਦਾ ਵੇ, ਇਸ਼ਤਿਹਾਰੀ ਦਾ ਪਿਓ ਸ਼ਬੀਰ ਡੋਗਾ, ਉਹ ਇਹ ਕਰਦਾ ਵੇ ਕਿ ਬਜਾਏ ਇਸ ਦੇ ਕਿ ਪੁਲਿਸ ਮੇਰੇ ਪੁੱਤਰ ਦਾ ਇਸ਼ਤਿਹਾਰੀ ਦਾ ਪਿੱਛਾ ਕਰੇ, ਉਹ ਪੁਲਿਸ ਨੂੰ ਧਿਆਨੇ ਲਾਉਣ ਵਾਸਤੇ ਗਨ ਲੈ ਕੇ ਤੇ ਡੇਰੇ ਦੀ ਛੱਤ ਤੇ ਚੜ ਜਾਂਦਾ। ਨਾਲ ਉਹਦਾ ਦੂਜਾ ਪੁੱਤਰ ਜਿਹਦਾ ਨਾਂ ਅਲੀ ਰਜ਼ਾ ਹੈ ਔਰ ਗਨਮੈਨ ਹੈਗਾ ਅਵੈਸ ਗਲਬਨ ਉਹਦਾ ਨਾਂ ਹੈਗਾ। ਇਹ ਤਿੰਨੇ ਬੰਦੇ ਗੰਨਾਂ ਲੈ ਕੇ ਤੇ ਡੇਰੇ ਦੀ ਛੱਤ ਤੇ ਚੜ ਜਾਂਦੇ ਨੇ ਤੇ ਪੁਲਿਸ ਨੂੰ ਯਾਨੀ CCD ਨੂੰ ਵੇਰ ਜਾਂਦੇ ਨੇ। ਪੁਲਿਸ ਉਹਨੂੰ ਕਹਿੰਦੀ ਹੈ ਕਿ ਥੱਲੇ ਆ, ਚੁੱਪ ਕਰਕੇ ਗ੍ਰਿਫਤਾਰੀ ਦਿਓ ਤੇ ਇਸ ਦਿਨ ਲੈ ਜਾਣਾ ਹੈਗਾ, ਤੇ ਉਹ ਕਹਿੰਦਾ ਹੈ ਕਿ ਤੁਸੀਂ ਵਾਪਸ ਚਲੇ ਜਾਓ, ਗ੍ਰਿਫਤਾਰੀ ਗੁਰਸਤੂਰੀ ਵਾਲਾ ਕੋਈ ਚੱਕਰ ਨਹੀਂ, ਨਾ ਮੈਂ ਤੁਹਾਡੇ ਨਾਲ ਜਾਣਾ ਵੇ, ਬਲਕਿ ਜੇ ਚਲੇ ਜਾਓ ਤੇ ਅੱਛੀ ਬਾਤ ਹੈ, ਇਹਦੇ ਵਿੱਚ ਤੁਹਾਡੀ ਇੱਜ਼ਤ ਹੈ, ਨਹੀਂ ਤੇ ਮੈਂ ਤੁਹਾਨੂੰ ਗੋਲੀਆਂ ਨਾਲ ਸਾਰਿਆਂ ਨੂੰ ਭੁੰਨ ਦੇਣਾ ਹੈ। अच्छा पहली बारी इंज होया कि CCD बिल्कुल बेबसी की तस्वीर बने हुए एहलकार गड्डियां दे पिछे लुक के उन्होंने कही जा रहे हैं कि बंदे दा पुत्र बन जा, तेरे लिए यही चंगी गल है, गिरफ्तारी दे दे। लेकिन वो मुसलसल तुसीं ये वीडियो नाल चलदी वेख रहे हो कि छत दे उत्ते खलो के वो बार बार गन लहरांदा वे और वो धमकियां देण डिया कि तुसीं इत्थों चले जाओ, नहीं तो मैं तुहानूं गोलियां नाल पुन सटना में। पुलिस बेबस हो चुकी है। 3 घंटे गुजर गए ने और 3 घंटे कोई थोड़े जे नहीं होंगे कि ढेर सारी पुलिस है, एक डेरा है उनके छत के उत्ते 3 बंदे खलोते ने और किसी के काबू नहीं आते पे। जिहड़ा इश्तिहारी सी वो तो खैर बड़ी देर पहले दी उत्थों गायब हो चुकिया सी। हुण शबीर डोगा साहब और उहदे जिहड़े साथी ने वो मुसलसल धमकियां दित्ती जा रहे हैं और गिरफ्तारी बिल्कुल नहीं दे रहे। पुलिस बेबसी की तस्वीर बनने तो बाद शिराजी साहब जिहड़े उत्थे पुलिस अफसर नाल सन उस टाइम, उन्होंने जनाब अली कीता अखीर ये वे कि ओदी भैन नूं और ओदी बेटी नूं लिआंदा। उन्होंने लिया के उन्होंने कहा कि इहनूं समझाओ ये बंदे दा पुत्र बने तो गिरफ्तारी दे देवे। खैर उन्हां नाल ओदा बहस मुबैसा अपनी भैन नाल भी होया और बेटी नाल भी होया। उस तो बाद उन्हें गिरफ्तारी दे दी। हुण शबीर डोगा बारे तुहानूं दसदे जाइए कि शबीर डोगा ने पहली बारी 1981 विच कतल कीता सी। उस तो लैके तो हुण तीकर 14 को मुकदमे, इस मुकदमे तो पहले 14 मुकदमे मुख्तलिफ किस्म के शबीर डोगा के खिलाफ दर्ज ने, जिन्हां विच बड़े तगड़े मुकदमात भी ने इस वास्ते कि वह पुलिस वालियां नूं डरांदा धमकांदा, इस तरह के भी उहदे खिलाफ FIR ने। लेकिन कई बारी गिरफ्तार भी होया, लेकिन वो जिहड़ी है ना लै दे दी पॉलिसी वो हमेशा उन्होंने बचाती और वो चौधरी साहब वापस आ जाते, थाणियों ही जेल जाण तो भी बच जाते तो आके अपनी उवें ही चौधर करते रहंदे और पुत्र उहदा जिहड़ा इश्तिहारी है उसकी सहूलतकारी जिहड़ी है वो भी इंज ही जारी रही। लेकिन इस बारी मामला थोड़ा जिहा गड़बड़ हो गया कि इस बारी पंजाब पुलिस की बजाय उहदा वाह पै गया CCD नाल। वक्ती तौर पर तो CCD जिहड़ी है उन्हें पसपाई इख्तियार की या शायद मसलियत के तहत गोली चलाण तो गुरेज किया। लेकिन हुण चौंके शबीर डोगा साहब फड़े गए ने ते बंदे पता लग्या कि 4 फड़े गए ने, जिन्हां विच एक ये डोगा साहब हो गया जनाब अली, शबीर डोगा, उहदा पुत्र अली रज़ा, एक गनमैन अवैस, एक चौथा बंदा हो रहे। लेकिन जिले पुलिस ये दसदी है जनाब अली कि 3 बंदे ने। हुण वल्ला आलम चौथे बंदे नूं ठिकाने लाता गया या लाया जाना है। बहरहाल पुलिस ने यह कहा जी असी 3 बंदे फड़े ने और उन्होंने खिलाफ कार्य सरकार मुदाखलत इकदाम कतल समेत 5 दफात के तहत मुकदमा दर्ज हो गया। हुण वेखना ये वे कि ये जिहड़े भाई साहब 81 तो लैके हुण तक अपनी चुदराहट अपनी बदमाशी उत्थे कायम रख के बैठे हुए सन, क्या CCD की गिरफ्तारी तो बाद भी कुछ लै दे दी पॉलिसी उत्ते ही अमल हुंदा है या डोगा साहब नूं कोई सज़ा मिलती है। मिलने किसी अगली क्राइम स्टोरी तदों तक तुहाडा सारियां दा रब राखा।